ਬਹੁਤ ਵਾਰ ਜਿਹੜੇ ਕਾਮਰੇਡ ਆ ਉਹ ਜਦੋਂ ਕੋਈ ਵੀ ਧਾਰਮਿਕ ਬੰਦਾ ਹੁੰਦਾ, ਚਾਹੇ ਕਿਸੇ ਵੀ ਧਰਮ ਦਾ ਬੰਦਾ ਆ, ਉਹਨਾਂ ਦੇ ਆਪਸ 'ਚ ਵਿਚਾਰ ਨਹੀਂ ਮਿਲਦੇ ਤੇ ਉਹਨੂੰ ਬੜਾ ਜਿਹੜੀ ਉਹਦੀ ਖਿੱਲੀ ਉਡਾਉਂਦੇ ਆ। ਹੁਣ ਇਹ ਖਬਰਾਂ ਰਸ਼ੀਆ ਤੋਂ ਆ ਰਹੀਆਂ ਵੀ ਰਸ਼ੀਆ ਦੇ ਵਿੱਚ ਪ੍ਰੈਜ਼ੀਡੈਂਟ ਪੁਟਿਨ ਦੇ ਉਲਟ ਜੋ ਵੀ ਆਪੋਜੀਸ਼ਨ ਆ, ਖਾਸ ਕਰਕੇ ਯੂਕਰੇਨ ਵਾਲੇ ਮਸਲੇ ਨੂੰ ਲੈ ਕੇ, ਤੇ ਉਹ ਉਹਨਾਂ ਨੂੰ ਚੱਕ ਕੇ ਧੜਾ ਧੜ ਜੇਲ੍ਹ ਦੇ ਵਿੱਚ ਕਰ ਰਿਹਾ ਹੈਗਾ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਇੱਕ ਆਪੋਜੀਸ਼ਨ ਪੋਲੀਟੀਸ਼ੀਅਨ ਇਲਾਹਾ ਜਸ਼ੀਨ ਜੋ ਕਿ ਇਹ ਆਪੋਜੀਸ਼ਨ ਲੀਡਰ ਆ, ਹਾਲਾਂਕਿ ਬਹੁਤ ਤਕੜਾ ਨਹੀਂ, ਉਸ ਨੂੰ 8.5 ਸਾਲਾਂ ਲਈ ਜੇਲ੍ਹ ਦੇ ਵਿੱਚ ਕਰ ਦਿੱਤਾ ਆ, ਕਿਉਂਕਿ ਉਸਨੇ ਵਿਰੋਧ ਕੀਤਾ ਸੀ ਭਈ ਸਾਨੂੰ ਯੂਕਰੇਨ ਦੇ ਵਿੱਚ ਇਨਵੇਡ ਨਹੀਂ ਕਰਨਾ ਚਾਹੀਦਾ ਹੈਗਾ। ਭਈ ਟੋਟਲੀ ਫਾਲਸ ਇਨਫੋਰਮੇਸ਼ਨ ਦੇ ਉੱਤੇ ਯੂਕਰੇਨ ਦੇ ਵਿੱਚ ਰਸ਼ੀਆ ਵਾਲੇ ਐਂਟਰ ਕੀਤੇ ਹੈਗੇ ਆ। ਇਸ ਤੋਂ ਪਹਿਲਾਂ ਵੀ ਜੋ ਪੁਟਿਨ ਨੇ ਰਸ਼ੀਆ ਦੀ ਇੱਕ ਸਿਟੀ ਦੇ ਕਾਉਂਸਲਰ ਨੂੰ ਜੁਲਾਈ ਮਹੀਨੇ ਦੇ ਵਿੱਚ 7 ਸਾਲਾਂ ਦੀ ਸਜ਼ਾ ਦੇ ਦਿੱਤੀ ਸੀ, ਜਦੋਂ ਉਹ ਬੱਚਿਆਂ ਦੇ ਡਰਾਇੰਗ ਕੰਟੈਸਟ ਦੇ ਅਗੇਂਸਟ ਬੋਲਿਆ ਸੀਗਾ। ਤੇ ਵਲਾਡੀਮੀਰ ਕਾਰਾ-ਮੁਰਜ਼ਾ ਇੱਕ ਹੋਰ ਵੈਟਰਨ ਆਪੋਜੀਸ਼ਨ ਮੈਂਬਰ ਆ, ਉਸ ਨੂੰ ਵੀ ਗਲਤ ਇਨਫੋਰਮੇਸ਼ਨ ਫੈਲਾਉਣ ਦੇ ਚੱਕਰ ਦੇ ਵਿੱਚ ਆਰਮੀ ਦੇ ਅਗੇਂਸਟ ਉਸ ਨੂੰ ਸਜ਼ਾ ਦੇ ਦਿੱਤੀ ਗਈ ਸੀ। ਸੋ ਧੜਾ ਧੜ ਜੋ ਆਪੋਜੀਸ਼ਨ ਆ ਪੁਟਿਨ ਦੀ, ਰਸ਼ੀਆ ਦੇ ਪ੍ਰੈਜ਼ੀਡੈਂਟ ਦੀ, ਜੋ ਵੀ ਉਹਦੇ ਉਲਟ ਬੋਲਦਾ ਆ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਦਿੱਤਾ ਜਾ ਰਿਹਾ ਹੈ। ਇਹ ਤੋਂ ਪਹਿਲਾਂ ਵੀ ਨਵਾਨੀ ਸੀਗਾ ਜਿਹੜਾ ਹਰਜੋਤ ਸਿੰਘ ਜੀ, ਜਿਸ ਨੂੰ ਕਹਿੰਦੇ ਵੀ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਉਹਨਾਂ ਨੇ ਟੀਕੇ ਜਿਹੜੇ ਉਹ ਲਾਏ ਸੀਗੇ, ਤੇ ਉਹ ਵੀ ਅਜੇ ਤੱਕ ਅੰਦਰ ਆ। ਉਹਦੀ ਵੀ ਹੁਣ ਕੋਈ ਸੁੱਧ ਬੁੱਧ ਜਿਹੜੀ ਬਹੁਤੀ ਕੁਛ ਪਤਾ ਨਹੀਂ ਲੱਗਦਾ ਵੀ ਕੀ ਜਿਹੜਾ ਉਹ ਚੱਲ ਰਿਹਾ। ਤੇ ਲੱਗਦਾ ਨਹੀਂ ਆ ਵੀ ਹਰਜੋਤ ਸਿੰਘ ਜੀ ਵੀ ਪੁਤਿਨ ਆਉਣ ਵਾਲੇ ਕੋਈ ਨਜ਼ਦੀਕੀ ਭਵਿੱਖ 'ਚ ਕਿਤੇ ਜਾ ਸਕਦਾ ਹੈ। ਆਲਦੋ ਇਸ ਲੜਾਈ ਦੇ ਚੱਲਦਿਆਂ ਯੂਕਰੇਨ ਦੇ ਨਾਲ ਉਹਨੂੰ ਕਈ ਜਿਹੜੀਆਂ ਚੀਜ਼ਾਂ ਦੇ ਵਿੱਚ ਦੇਖਣਾ ਪੈ ਰਿਹਾ ਹੈ ਵੀ ਲੋਕਾਂ ਦਾ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਅੰਦਰੂਨੀ ਪਾਰਟੀ 'ਚੋਂ ਵੀ, ਕੁਛ ਇਸਦੇ ਨਜ਼ਦੀਕੀਆਂ 'ਚੋਂ ਵੀ, ਪਰ ਅਜੇ ਵੀ ਉਸ ਦਾ ਦਬਦਬਾ ਤੇ ਮੁੱਠੀ ਜਿਹੜੀ ਆ ਕਹਿੰਦੇ ਵੀ ਉਸ ਦੇ ਵਿੱਚ ਹੀ ਸਾਰਾ ਕੁਛ ਹੈ। ਸੋ ਲੈਟਸ ਸੀ ਅੱਗੇ ਕੀ ਬਣਦਾ। ਅਗਲੀ ਜਿਹੜੀ ਇਲੀਆ ਜਹੀਨ, ਜਿਸ ਨੂੰ 8.5 ਸਾਲਾਂ ਦੀ ਸਜ਼ਾ ਦਿੱਤੀ ਗਈ ਆ, ਉਸਨੇ ਕੋਰਟ ਦੇ ਵਿੱਚ ਕਿਹਾ ਵੀ ਮੈਂ ਰਸ਼ੀਆ 'ਚ ਹੀ ਰਹੂੰਗਾ ਤੇ ਮੈਂ ਸੱਚ ਬੋਲਦਾ ਰਹੂੰਗਾ, ਤੇ ਜੋ ਬਲੱਡ ਸ਼ੈਡ ਆ ਮੈਂ ਉਸ ਨੂੰ ਰੋਕਣ ਦੇ ਲਈ ਪੂਰਾ ਰੌਲਾ ਪਾਉਂਦਾ ਰਹੂੰਗਾ। ਕਹਿੰਦੇ ਵੀ ਮੈਨੂੰ ਦਰਦ ਬਹੁਤ ਹੁੰਦੀ ਆ, ਹਜ਼ਾਰਾਂ ਦੇ ਹਿਸਾਬ ਨਾਲ ਲੋਕ ਮਾਰੇ ਜਾ ਚੁੱਕੇ ਆ ਜੰਗ ਦੇ ਦੌਰਾਨ ਦੋਨਾਂ ਸਾਈਡਾਂ ਦੇ, ਚਾਹੇ ਉਹ ਯੂਕਰੇਨ ਆ ਚਾਹੇ ਰਸ਼ੀਆ ਹੈਗਾ। ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਆ, ਲੋਕਾਂ ਦੇ ਘਰ ਢਹਿ ਗਏ ਹੈਗੇ ਆ, ਤੇ ਇਹ ਬਹੁਤ ਮਾੜੀ ਗੱਲ ਹੈਗੀ ਆ। ਸਾਨੂੰ ਜਿਹੜਾ ਆ ਇਸ ਦੇ ਅਗੇਂਸਟ ਲੜਨਾ ਚਾਹੀਦਾ ਆ। ਉਹ ਕਹਿੰਦੇ ਚਾਹੇ ਮੈਨੂੰ 10 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਊਗਾ, ਪਰ ਮੈਂ ਇੱਕ ਇਮਾਨਦਾਰ ਬੰਦੇ ਵੱਲੋਂ ਚੁੱਪਚਾਪ ਜੋ ਬਲੱਡ ਸਪਿਲ ਹੋ ਰਿਹਾ ਆ ਸਾਡੀ ਗਵਰਨਮੈਂਟ ਵੱਲੋਂ, ਉਸ ਦੇ ਅਗੇਂਸਟ ਬੋਲਦਾ ਰਹੂੰਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਦਿਲ ਦਹਿਲਾਉਣ ਵਾਲੀ ਖਬਰ ਜਿਹੜੀ ਆ ਰਹੀ ਆ, ਆਈਡਾਹੋ ਦੇ ਜਿਹੜੇ 4 ਵਿਦਿਆਰਥੀਆਂ ਦੇ ਕਤਲ ਦੇ ਜਿਹੜੀ ਗੁੱਥੀ ਆ ਉਹ ਅਜੇ ਤੱਕ ਪੁਲਿਸ ਸੁਲਝਾਉਣ ਦੇ ਵਿੱਚ ਨਾਕਾਮ ਆ। ਇੱਥੋਂ ਤੱਕ ਕਿ ਅਜੇ ਤੱਕ ਉਹਨਾਂ ਨੂੰ ਸਸਪੈਕਟ ਦਾ ਵੀ ਜਿਹੜਾ ਉਹ ਪਤਾ ਨਹੀਂ ਲੱਗਾ। ਇੱਕ ਹੋਰ ਸਟੂਡੈਂਟ ਦੀ ਜਿਹੜੀ ਮੌਤ ਦੀ ਖਬਰ ਆ ਰਹੀ ਆ, ਪਰ ਇਸ ਵਾਰ ਕੈਲੀਫੋਰਨੀਆ ਤੋਂ ਆ ਰਹੀ ਆ। ਕੋਲਫੈਕਸ ਹਾਈ ਸਕੂਲ ਦਾ ਜਿਹੜਾ ਜੂਨੀਅਰ ਡਾਂਟੇ ਡੇ ਲਟੋਰਾ 16 ਸਾਲਾਂ ਦਾ, ਕਹਿੰਦੇ ਵੀ ਗੋਲਡ ਰਨ ਰੈਸਟ ਏਰੀਆ ਦੇ ਵਿੱਚ ਉਹ ਗਿਆ ਸੀਗਾ ਸੋਇਲ ਦੇ ਸੈਂਪਲ ਇਕੱਠੇ ਕਰਨ ਦੇ ਲਈ, ਪਰ ਉਹ ਮੁੜਿਆ ਨਹੀਂ, ਤੇ ਅੱਜ ਜਿਹੜੀ ਉਸਦੀ ਲਾਸ਼ ਬਰਾਮਦ ਜਿਹੜੀ ਹੋਈ ਆ। ਸੋ ਸਕੂਲ ਪ੍ਰੋਜੈਕਟ ਦੇ ਉੱਤੇ ਕੰਮ ਕਰਦਾ ਹਰਜੋਤ ਸਿੰਘ ਜੀ ਉਹ ਲਾਪਤਾ ਹੋਇਆ ਤੇ ਮੌਤ ਜਿਹੜੀ ਉਸਦੀ ਹੋ ਗਈ ਆ। ਇਹ IAT ਦੇ ਰੈਸਟ ਏਰੀਆ ਦੇ ਨਜ਼ਦੀਕ ਉੱਥੋਂ ਜਿਹੜਾ ਇਹ ਸੋਇਲ ਦੇ ਸੈਂਪਲ ਇਕੱਤਰ ਕਰਨ ਦੇ ਲਈ ਉੱਥੇ ਗਿਆ ਹੋਇਆ ਸੀਗਾ। ਸੋ ਸਕੂਲ ਦੇ ਪ੍ਰੋਜੈਕਟ ਦੇ ਵਿੱਚ ਸੀਗਾ ਤੇ ਬੀਤੇ ਦਿਨਾਂ ਦੇ ਵਿੱਚ ਉਸਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਹਾਲ ਦੀ ਘੜੀ ਪੁਲਿਸ ਵਾਲੇ ਕਹਿ ਰਹੇ ਆ ਵੀ ਕੋਈ ਫਾਊਲ ਪਲੇ ਨਹੀਂ, ਲੱਗਦਾ ਨਹੀਂ ਆ ਵੀ ਕਿਸੇ ਨੇ ਕੁਛ ਕੀਤਾ ਆ, ਪਰ ਹੁਣ ਇਹ ਮੁੱਢਲੀ ਜਾਂਚ ਦੀ ਜਿਹੜੀ ਉਹ ਗੱਲ ਆ। ਉਹਦੇ ਜਿਹੜੇ ਮਾਪਿਆਂ ਨੂੰ 16 ਸਾਲਾਂ ਦੇ ਟੋਰੇ ਡਾਂਟੇ ਦੇ ਉਸ ਨੂੰ ਜਿਹੜਾ ਉਹ ਦੱਸਿਆ ਜਾ ਚੁੱਕਾ ਆ, ਤੇ ਕਹਿੰਦੇ ਵੀ ਇਹ ਬੁੱਧਵਾਰ ਨੂੰ ਡਿਸਪੀਅਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਲੱਭਾ ਆ। 60 ਮੀਲ ਦੂਰ ਆ ਇਹ ਜੰਗਲਾਤ ਵਾਲਾ ਜਿਹੜਾ ਇਲਾਕਾ, ਕਹਿੰਦੇ ਰਿਮੋਟ ਵੁੱਡਡ ਏਰੀਆ ਸੀਗਾ ਜਿੱਥੇ ਇਸ ਮੁੰਡੇ ਦੀ ਲਾਸ਼ ਜਿਹੜੀ ਹੁਣ ਲੱਭੀ ਆ। ਸੈਕਰਾਮੈਂਟੋ ਦੀ ਜਿਹੜੀ ਕੈਪੀਟਲ ਆ ਉਸ ਤੋਂ 60 ਮੀਲ ਜਿਹੜਾ ਉਹ ਦੂਰ ਸੀਗਾ। ਸੋ ਕੋਲਫੈਕਸ ਹਾਈ ਸਕੂਲ ਦੇ ਵਿੱਚ ਮਾੜੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ। ਕੋਰਨਰ ਜਿਹੜਾ ਆ ਉਹ ਇਨਵੈਸਟੀਗੇਟ ਕਰ ਰਿਹਾ ਆ, ਟੌਪਸੀ ਕਰਨਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾਊਗਾ ਵੀ ਇਸ ਦੇ ਮੌਤ ਦੇ ਕੀ ਜਿਹੜੇ ਉਹ ਕਾਰਨ ਰਹੇ ਸੀਗੇ।
ਬਹੁਤ ਸਾਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਇੱਦਾਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਆ, ਕਦੇ ਸਕੂਲ ਦੇ ਵਿੱਚ ਸ਼ੂਟਿੰਗ ਲੈ ਲਓ, ਅਚਾਨਕ ਉੱਥੇ ਕਾਲਜ 'ਚ ਪੜ੍ਹ ਰਹੇ ਵਿਦਿਆਰਥੀਆਂ ਦੇ ਕਤਲ ਆ, ਨਿਆਣਾ ਗਿਆ ਆ ਤੇ ਅਚਾਨਕ ਇਸ ਦੀ ਲਾਸ਼ ਜਿਹੜੀ ਲੱਭੀ ਆ। ਆਲਦੋ ਇਹਦੇ ਵਿੱਚ ਕੋਈ ਫਾਊਲ ਪਲੇ ਨਹੀਂ ਉਹ ਕਹਿ ਰਹੇ, ਪਰ ਬੰਦੇ ਨੂੰ ਫਿਕਰ ਚਿੰਤਾ ਜਿਹੜੀ ਉਹ ਜ਼ਰੂਰ ਸਤਾਉਣ ਲੱਗ ਜਾਂਦੀ ਆ ਵੀ ਭਾਈ ਨਿਆਣਿਆਂ ਨੂੰ ਹੁਣ ਘੱਲੀਏ ਤੇ ਘੱਲੀਏ ਜਿਹੜਾ ਉਹ ਕਿੱਥੇ। ਸਕੂਲੇ ਵੀ ਛੋਟੇ ਸਕੂਲ ਬੱਚਿਆਂ ਦੇ ਸਕੂਲ 'ਚ ਲੈ ਲਓ, ਵੱਡਿਆਂ 'ਚ ਲੈ ਲਓ, ਕਾਲਜ 'ਚ ਲੈ ਲਓ, ਸਾਰੇ ਪਾਸੇ ਇੱਦਾਂ ਦੀਆਂ ਟ੍ਰੈਜਡੀਜ਼ ਜਿਹੜੀਆਂ ਉਹ ਹੋ ਰਹੀਆਂ ਨੇ। ਕੋਲਫੈਕਸ ਹਾਈ ਸਕੂਲ ਦੇ ਨਾਲ ਪਲੇਸਰ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦੇ ਜੋ ਡਾਇਰੈਕਟਰ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਅਸੀਂ ਬਹੁਤ ਹਾਰਟ ਬ੍ਰੋਕਨ ਹੈਗੇ ਆ ਡੈਂਟੇ ਡੇ ਲਾ ਟੋਰਸ ਦੀ ਮੌਤ ਦੇ ਉੱਤੇ। ਜੋ ਡਿਸਟ੍ਰਿਕਟ ਨੇ ਸਟੇਟਮੈਂਟ ਇਸ਼ੂ ਕੀਤੀ ਆ, ਕਹਿੰਦੇ ਵੀ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਖਾਸ ਕਰਕੇ ਜਿਹਦੇ ਵਿੱਚ ਯੰਗ ਲੋਕ ਇਨਵੋਲਵ ਹੁੰਦੇ ਆ, ਬਹੁਤ ਜ਼ਿਆਦਾ ਉਹਨਾਂ ਨੂੰ ਸਹਿਣਾ ਦੁਖਦਾਈ ਹੁੰਦਾ ਹੈਗਾ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਤੂਫਾਨ ਆ ਰਿਹਾ ਕੈਲੀਫੋਰਨੀਆ ਦੇ ਵਿੱਚ ਮੀਂਹ ਵਾਲਾ, ਤੇ ਯੂਬਾ ਸਿਟੀ 'ਚ ਇੱਕ ਘਰ ਦੇ ਪਿੱਛੇ ਰੇਸ਼ਲ ਕਹਿੰਦੇ ਪਹੁੰਚ ਗਿਆ। ਤੇ ਇਸੇ ਤਰ੍ਹਾਂ ਯੂਐਸ ਦੇ ਵਿੱਚ ਜੋ ਹੋਲਸੇਲ ਪ੍ਰਾਈਸ ਦੀਆਂ ਇਨਫਲੇਸ਼ਨ ਆ ਉਹਦੇ ਉੱਤੇ ਜਿਹੜਾ ਕੋਈ ਬੜਾ ਅਸਰ ਹਜੇ ਨਹੀਂ ਪਿਆ। ਕਹਿੰਦੇ ਵੀ ਉੱਪਰੇ ਗਈ ਆ, ਹਾਲਾਂਕਿ ਓਵਰਆਲ ਘਟ ਗਈ ਆ। ਇਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ।